Bharat, India has started action. Surgical strike on Khalistanis is ready to be launched. In a proper high-level meeting, the government has taken the decision that it will not tolerate that anyone who will attempt to disintegrate India, he will be hit strongly. ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਇਹ ਫਰਮਾਨ ਕੱਢਿਆ ਕਿ ਹਰ ਥਾਂ ਦੇ ਉੱਤੇ ਛਾਪੇ ਮਾਰ ਕੇ ਜਿਹੜੇ ਬਾਹਰ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਓ ਔਰ ਜਿਹੜਾ ਕੋਈ ਵੀ ਇਸ ਕਿਸਮ ਦਾ ਜਿਹੜਾ ਨੋ ਸੱਚ ਐਲੀਮੈਂਟ ਵਿਲ ਬੀ ਅਲਾਉਡ ਟੂ ਬੀ ਅਲਾਈਵ ਇਨ ਇੰਡੀਆ ਕਿ ਵੀ ਭਾਰਤ 'ਚ ਕਿਸੇ ਨੂੰ ਜਿਉਂਦਾ ਨਹੀਂ ਰਹਿਣ ਦਿੱਤਾ ਜਾਏਗਾ ਜਿਹੜਾ ਵੀ ਖਾਲਿਸਤਾਨ ਦੇ ਨਾਲ ਜੁੜਿਆ ਹੋਇਆ ਜਾਂ ਸਪੋਰਟਰ ਜਾਂ ਪੰਨੂ ਹੈ ਇਹਨੂੰ ਅਸੀਂ ਐਲੀਮੀਨੇਟ ਕਰਨਾ ਇਹਦੇ ਨਾਲ ਖਾਲਿਸਤਾਨ ਜਿਹੜਾ ਹੈ ਉਹ ਐਲੀਮੀਨੇਟ ਹੋ ਜਾਏਗਾ ਜੋ ਭਾਰਤ ਨੂੰ ਤੋੜਨਾ ਚਾਹੁੰਦਾ ਉਹਨੂੰ ਅਸੀਂ ਐਲੀਮੀਨੇਟ ਕਰ ਦਿਆਂਗੇ ਉਸ ਦਾ ਖਾਤਮਾ ਕਰ ਦਿਆਂਗੇ ਇਨ ਕੈਨੇਡਾ it started with killing of Khalistani terrorist Nijjar, then Sukhdul Singh Gill, also called as Sukha Duneke, ਕਿ ਵੀ ਉਹਨੂੰ ਮਾਰਿਆ now it is the turn of terrorist Pannu. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਦੇ ਮੁੱਖ ਟੀਵੀ ਚੈਨਲ ਰਿਪਬਲਿਕ ਟੀਵੀ ਨੇ ਆਪਣੇ ਇੱਕ ਪ੍ਰੋਗਰਾਮ ਵਿੱਚ ਸਿੱਧੀ ਧਮਕੀ ਦਿੱਤੀ ਹੈ ਕਿ ਮੋਦੀ ਸਰਕਾਰ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀਆਂ ਤੇ ਸਰਜੀਕਲ ਸਟ੍ਰਾਈਕ ਕਰੇਗੀ ਤੇ ਉਹਨਾਂ ਦਾ ਖਾਤਮਾ ਕੀਤਾ ਜਾਵੇਗਾ। ਇਸ ਵਿੱਚ ਗੁਰਪਤਵੰਤ ਸਿੰਘ ਪੰਨੂ ਦਾ ਸਿੱਧੇ ਤੌਰ ਤੇ ਨਾਮ ਲਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਸ ਦੇ ਉੱਤੇ ਵਿਚਾਰ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨਾਲ ਇਹ ਖੁਸ਼ਖਬਰੀ ਸ਼ੇਅਰ ਕਰਨਾ ਚਾਹੁੰਦੇ ਹਾਂ ਜਿਹੜਾ ਸਾਡੀ ਟੈਕਨੀਕਲ ਟੀਮ ਨੇ ਡਾਟਾ ਸਾਨੂੰ ਦਿੱਤਾ ਹੈ। ਅੱਜ ਉਹ ਦਿਨ ਹੈ ਕਿ YouTube ਦੇ ਉੱਤੇ ਸਾਨੂੰ ਪੂਰੇ 12 ਸਾਲ ਹੋ ਗਏ ਨੇ ਔਰ ਉਹਦੇ 'ਚ ਵੀ ਬੇਸ਼ੱਕ ਸੱਚੋ ਸੱਚ ਪ੍ਰੋਗਰਾਮ ਲੇਟਰ ਲਾਈਵ ਸ਼ੁਰੂ ਹੋਇਆ YouTube 'ਤੇ ਲੇਕਿਨ ਅਸੀਂ ਆਪਣੀ ਪ੍ਰੈਜ਼ੈਂਸ ਉਹਦੇ 'ਤੇ ਰੱਖੀ ਔਰ ਇਹ ਸਾਰੇ ਪੀਰੀਅਡ 'ਚ ਤੁਸੀਂ ਚਾਰਟ ਦੇਖ ਸਕਦੇ ਹੋ ਟੀਵੀ ਸਕਰੀਨ 'ਤੇ ਇਸ ਮਹੀਨੇ 'ਚ ਜਨਵਰੀ ਦੇ ਜਿਹੜਾ ਇਕੱਲੇ ਜਨਵਰੀ ਦੇ ਵਿੱਚ 15 ਲੱਖ ਲੋਕਾਂ ਨੇ ਜਿਹੜਾ ਹੈ ਉਹ TV 84 ਨੂੰ ਦੇਖਿਆ ਜਿਹੜੀ ਇੱਕ ਰਿਕਾਰਡ ਫਿਗਰ ਹੈ ਔਰ ਇਹ ਇਸ ਤੋਂ ਪਿਛਲੇ ਮਹੀਨੇ ਜਿਹੜਾ ਉਹ 13 ਲੱਖ ਸੀ ਇਸ ਵਾਰ 15 ਲੱਖ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਤੇਜ਼ੀ ਦੇ ਨਾਲ ਜਿਹੜਾ ਇਹ ਅੱਗੇ ਜਾ ਰਿਹਾ ਔਰ ਇਹ ਤੁਹਾਡੇ ਸਭ ਦੇ ਸਹਿਯੋਗ ਨਾਲ ਹੀ ਪੋਸੀਬਲ ਹੋ ਸਕੇ ਔਰ ਅਸੀਂ ਇਹ ਰਿਕਮੈਂਡ ਵੀ ਕਰਾਂਗੇ ਬਹੁਤ ਵਾਰ ਜਿਹੜੇ ਸਾਡੇ ਵਿਊਅਰ ਇਹਨੂੰ ਇੰਜੋਏ ਕਰਦੇ ਨੇ ਤੁਹਾਡੇ ਆਪਣੇ ਵੀ ਜਾਣੂ ਪਛਾਣੂ ਲੋਕ ਹੋਣਗੇ ਜਦੋਂ ਤੁਸੀਂ ਪ੍ਰੋਗਰਾਮ ਨੂੰ ਓਪਨ ਕਰਦੇ ਹੋ ਉਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਕਿਉਂਕਿ ਇੰਪੋਰਟੈਂਟ ਹੁੰਦਾ ਹੈ। ਮਕਸਦ ਸਾਡਾ ਹੋਰ ਕੋਈ ਨਹੀਂ ਹੈ ਅਸੀਂ ਤਾਂ ਸੱਚ ਹੱਕ ਇਨਸਾਫ ਦੀ ਆਵਾਜ਼ ਨੂੰ ਜਿੰਨੇ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਉਹ ਉਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰੋ ਔਰ ਉਹਦੇ ਵਿੱਚ ਤੁਹਾਡਾ ਕੁਛ ਨਹੀਂ ਲੱਗਦਾ ਜਸਟ ਕਲਿੱਕ ਅਵੇ ਹੈ ਕਿ ਵੀ ਜਿਹਦੇ 'ਚ ਤੁਸੀਂ ਲਾਈਕ ਕਰਦੇ ਹੋ ਜਿਹਦੇ 'ਚ ਤੁਸੀਂ ਸ਼ੇਅਰ ਕਰਦੇ ਹੋ ਔਰ ਸਬਸਕ੍ਰਾਈਬ ਕਰਦੇ ਹੋ। ਸੋ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ। 15 ਲੱਖ ਫਿਗਰ ਕਾਫੀ ਵੱਡੀ ਫਿਗਰ ਹੁੰਦੀ ਹੈ ਔਰ ਇਹਦੇ ਬਾਵਜੂਦ ਕਿ ਜਿੱਥੇ ਸਾਡੀ ਸਭ ਤੋਂ ਵੱਡੀ ਪੋਪੂਲੇਸ਼ਨ ਭਾਰਤ ਦੇ ਵਿੱਚ ਸਿੱਖਾਂ ਦੀ ਹੈ ਉੱਥੇ ਸਾਨੂੰ ਬਲੌਕ ਕੀਤਾ ਹੋਇਆ। ਸੋ ਇਹਦੇ ਬਾਵਜੂਦ ਔਰ ਇਹਦੇ 'ਚ ਅਸੀਂ ਜਦੋਂ ਬ੍ਰੇਕਡਾਊਨ ਵੀ ਕਿਸੇ ਦਿਨ ਸਾਂਝਾ ਕਰਾਂਗੇ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਔਰ ਮਾਣ ਹੈ ਕਿ TV 84 ਹੀ ਇੱਕੋ ਇੱਕ ਚੈਨਲ ਹੈ। ਬਾਕੀ ਦੂਸਰੇ ਵੀ ਸਾਰੇ ਆਪਣੀ ਗੱਲ ਜਿਸ ਦੀ ਵਿਊਅਰਸ਼ਿਪ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਡੇ ਮੁਸਲਮਾਨ ਭੈਣ ਭਰਾ ਪਾਕਿਸਤਾਨੀ ਭੈਣ ਭਰਾ ਕਸ਼ਮੀਰੀ ਭੈਣ ਭਰਾ ਔਰ ਇਹੀ ਕਾਰਨ ਹੈ ਕਿ ਅਸੀਂ ਜਦੋਂ ਵੀ ਜਿਨ੍ਹਾਂ ਇਸ਼ੂਜ਼ ਨੂੰ ਲੈਂਦੇ ਹਾਂ ਕਿਉਂਕਿ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਜਿਹੜਾ ਦਿੱਲੀ ਰਜੀਮ ਹੈ ਗਲਬਾ ਜਿਨ੍ਹਾਂ ਦਾ ਹੈਜਮਨੀ ਹੈ ਉਹਦੇ 'ਚ ਪੰਜਾਬ 'ਚ ਸਿੱਖ ਕਸ਼ਮੀਰ 'ਚ ਸਾਡੇ ਕਸ਼ਮੀਰੀ ਮੁਸਲਮਾਨ ਭੈਣ ਭਰਾ ਨਾਗਾਲੈਂਡ ਮਿਜ਼ੋਰਮ ਮਨੀਪੁਰ ਦੇ ਵਿੱਚ ਈਸਾਈ ਭੈਣ ਭਰਾ ਰੈਸਟ ਆਫ ਦਾ ਇੰਡੀਆ 'ਚ ਦਲਿਤ ਭਾਈਚਾਰਾ ਸੋ ਅਸੀਂ ਹਰ ਇੱਕ ਦੀ ਜਿਹੜੀ ਸਟਰਗਲ ਹੈ ਉਹਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਕਰਦੇ ਔਰ ਇਹ ਵੀ ਸਾਡਾ ਕੋਈ ਜਿਹੜਾ ਸਮੁੱਚਾ ਯਤਨ ਹੁੰਦਾ ਕਿਉਂਕਿ ਸੱਚੋ ਸੱਚ ਠੀਕ ਹੈ ਕਿ ਇੱਕ ਫਲੈਗਸ਼ਿਪ ਹੈ ਇਹ ਸਾਰੇ TV ਦੀ ਲੇਕਿਨ ਬਾਕੀ ਜਿਹਨਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਜਿਵੇਂ ਸਰਬਜੀਤ ਸਿੰਘ ਘੁਮਾਣ ਉਹਨਾਂ ਦਾ ਰੈਗੂਲਰ ਸ਼ੋਅ ਹੈ ਸਾਡੀ ਇੱਕ ਪੂਰੀ ਟੀਮ ਜਿਹੜੀ ਕਿ ਹੁਣ TV 84 ਨਿਊਜ਼ ਦੇ ਉੱਤੇ ਕੰਮ ਕਰਦੀ ਹੈ
ਜਿਹੜੀ ਹੌਲੀ ਹੌਲੀ ਪਪੂਲਰ ਹੋ ਰਹੀ ਹੈ। ਵੀਰ ਸੁਖਵਿੰਦਰ ਸਿੰਘ ਹੋਰਾਂ ਦਾ ਸ਼ੋਅ ਫਾਲਟ ਲਾਈਨਸ ਬਿਲਕੁਲ ਜਿਹੜਾ ਬੜੀ ਤੇਜ਼ੀ ਦੇ ਨਾਲ ਪਪੂਲਰ ਹੋ ਰਿਹਾ ਹੈ। ਔਰ ਇਵੇਂ ਹੀ ਜਿਹੜੀਆਂ ਲਾਈਵ ਉੱਥੋਂ ਕਵਰੇਜਸ ਹੁੰਦੀਆਂ ਨੇ ਸਾਡੇ, ਕਿਉਂਕਿ ਕੁਝ ਸਾਡੇ ਉਹ ਵੀ ਨੇ ਜਿਹੜੇ ਫੇਸਲੈਸ ਵਰਕਰ ਨੇ, ਉਹ ਆਪਣਾ ਨਾਮ ਨਹੀਂ ਚਾਹੁੰਦੇ ਸਿਕਿਉਰਿਟੀ ਰੀਜ਼ਨਸ ਕਰਕੇ ਵੀ, ਦੂਸਰੇ ਵੀ। ਸੋ ਅਸੀਂ ਸਮਝਦੇ ਹਾਂ ਵੀ ਸਾਰੀ ਟੀਮ ਆਲਮੋਸਟ 15 ਤੋਂ 20 ਸਾਡੇ ਕੋਲ ਡੈਡੀਕੇਟਿਡ ਜਿਹੜੇ ਨੇ ਵਰਕਰ ਨੇ, ਜਿਹੜੇ ਸਾਰੇ ਦੇ ਉੱਤੇ ਦਿਨ ਰਾਤ ਮਿਹਨਤ ਕਰਦੇ ਨੇ। ਔਰ ਇਹਦੇ ਨਾਲ ਨਾਲ ਤੁਹਾਡਾ ਉਹ ਸੋਰਸ ਜਿਹੜੇ ਸਾਨੂੰ ਤੁਸੀਂ ਨਿਊਜ਼ ਪ੍ਰੋਵਾਈਡ ਕਰਦੇ ਹੋ, ਕਿਤੋਂ ਵੀ ਤੁਹਾਨੂੰ ਲੱਗਦਾ ਹੈ ਕਿ ਵੀ ਇਸ ਦੀ ਜਿਹੜੀ ਹੈ ਸਿੱਖ ਸਪਿਨ ਇਹਨੂੰ ਜ਼ਰੂਰੀ ਹੈ। ਸੋ ਅਸੀਂ ਸਾਰਿਆਂ ਦਾ ਹੀ, ਕਿਉਂਕਿ ਜਿਹੜੀ ਪ੍ਰਾਪਤੀ ਹੈ ਜੇ ਇੱਕ ਮਹੀਨੇ 'ਚ 15 ਲੱਖ ਵਿਊਅਰ ਹੈ, ਤੇ ਇਹ ਸਾਡੀ ਇੱਕ ਪ੍ਰਾਪਤੀ ਤੁਹਾਡੇ ਸਭ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਸਕੀ ਹੈ। ਔਰ ਹੁਣ ਦੁਸ਼ਮਣ ਬਾਤ ਕਰੇ ਅਨਹੋਣੀ, ਮੈਂ ਤਾਂ ਕੱਲ ਹੀ ਕਹਿ ਰਹੀ ਸੀ। ਹਾਂ, ਅੱਛਾ, ਜਦੋਂ ਵਾਇਲੈਂਸ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੋਈ, ਹਰਦੀਪ ਸਿੰਘ ਨਿੱਜਰ ਦਾ ਔਰ ਉਸ ਤੋਂ ਪਹਿਲਾਂ ਅਵਤਾਰ ਸਿੰਘ ਖੰਡਾ ਦਾ ਮਰਡਰ ਕੈਮੀਕਲ ਵੈਪਨ ਰਾਹੀਂ ਹੋਇਆ, ਜਾਂ ਪਰਮਜੀਤ ਸਿੰਘ ਪੰਜਵੜ ਦਾ ਮਈ 2023 'ਚ ਹੋਇਆ। ਕਿਉਂਕਿ ਇੱਕ ਪਾਸੇ ਇੰਡੀਅਨ ਸਟੇਟ ਦੀ ਆਫੀਸ਼ੀਅਲ ਪਾਲਿਸੀ ਹੈ ਜਿਹਨੂੰ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਜਿਹੜਾ ਬੈਠ ਕੇ ਉੱਥੇ ਉਹਨੂੰ ਬਰੀਫ ਕਰਦੇ ਨੇ। ਇੱਕ ਉਹਨਾਂ ਨੇ ਜਿਹੜੇ ਆਪਣੇ ਚੈਨਲ, ਸਰਕਾਰੀ ਚੈਨਲ ਨੇ, ਉਹ ਛੱਡੇ ਹੋਏ ਨੇ, ਜਿਹਨਾਂ 'ਚ ਗੋਬਰ ਆਰੀਆ ਹੈ, ਦਾ ਰਿਪਬਲਿਕ ਹੈ, ਸੁਧੀਰ ਚੌਧਰੀ ਹੈ, ਉਹ ਰਜਤ ਸ਼ਰਮਾ ਕੇ ਕੌਣ ਹੈ, ਆਪ ਕੀ ਅਦਾਲਤ ਵਾਲਾ। ਇਹ ਸਾਰੇ ਹੀ ਜਿਹੜੇ ਨੇ ਬੜਾ ਕਲੋਜ਼ਲੀ ਨਿਟ ਸਰਕਲ ਹੈ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਉਂਦਾ ਹੈ ਕਿ ਸਰਕਾਰ ਦੀਆਂ ਨੀਤੀਆਂ ਔਰ ਜਿਹੜਾ ਉਹਨਾਂ ਦੀ ਅੰਡਰਲਾਈਂਗ ਭਾਵਨਾ ਹੈ ਉਹਨੂੰ ਵੀ ਉਹ ਪ੍ਰੋਜੈਕਟ ਕਰਦੇ ਨੇ। ਔਰ ਕਿਹਨੂੰ ਦਬਾਣਾ। ਹੁਣ ਕੁੰਭ ਦੇ ਵਿੱਚ 2 ਸਟੈਂਪੀਡ ਹੋਏ ਨੇ ਭਗਤ, ਔਰ ਮੌਤਾਂ ਦੀ ਗਿਣਤੀ ਸੈਂਕੜਿਆਂ 'ਚ ਹੈ, ਲੇਕਿਨ ਪਹਿਲੇ 24 ਘੰਟੇ ਦੇ ਵਿੱਚ ਕੋਈ ਖਬਰ ਹੀ ਦਬਾ ਦਿੱਤੀ ਗਈ, ਇੱਕ ਅੱਧੇ ਚੈਨਲ ਨੂੰ ਛੱਡ ਕੇ, ਉਹ ਵੀ ਯੂਟਿਊਬਰ ਨੇ ਇਹ ਦਿੱਤਾ। ਅਦਰਵਾਈਜ਼ ਉਹਨੂੰ ਇਵੇਂ ਕਰ ਰਹੇ ਸੀ ਕਿ ਦੇਖੋ, ਉਹ ਉਹਨਾਂ ਦਾ ਮੀਡੀਆ ਕਹਿ ਰਿਹਾ ਸੀ ਕਿ ਜਿੰਨੀ ਟੋਕੀਓ 'ਚ ਲੋਕ ਰਹਿੰਦੇ ਨੇ ਉਹਨਾਂ ਸ਼ਹਿਰ ਉੱਥੇ ਵਸ ਗਿਆ, ਪ੍ਰਯਾਗਰਾਜ ਦੂਜਾ। ਹੁਣ ਬਲੇਮ ਗੇਮ ਸ਼ੁਰੂ ਹੋ ਰਹੀ ਹੈ ਕਿ ਜੀ ਯੋਗੀ ਨੇ ਉਹ VIPs ਨੂੰ ਇੰਪੋਰਟੈਂਸ ਦਿੱਤੀ, ਤੇ ਦੂਜਿਆਂ ਨੂੰ ਕਹਿਣਾ ਮੈਂ ਇਹ ਚਾਹੁੰਦਾ ਕਿ ਵੀ ਜ਼ਰੂਰੀ ਨਹੀਂ ਹੈ ਵੀ ਹਰ ਗੱਲ ਉਹ ਜਿਹੜੀ ਕਿ ਉਹਨਾਂ ਦੇ ਮੇਨ ਬੁਲਾਰੇ ਰਾਹੀਂ ਆਏ ਜਾਂ ਉਹਨਾਂ ਦੀ ਬਰੀਫਿੰਗ ਰਾਹੀਂ ਆਏ। ਇਹ ਜਦੋਂ ਗੋਬਰ ਆ ਰਹੀ ਹੈ ਜਾਂ ਦੂਜੇ ਜਿਉਂ ਹੀ ਅਵਤਾਰ ਸਿੰਘ ਖੰਡਾ ਦਾ ਹੋਇਆ, ਉਹਨਾਂ ਨੇ ਕਲੇਮ ਕਰ ਲਿਆ ਕਿ ਵੀ ਅਬ ਉਡਾਣਾ ਸ਼ੁਰੂ ਕਰ ਦਿਆ। ਲਾਹੌਰ 'ਚ ਹੋਇਆ, ਉਸ ਤੋਂ ਬਾਅਦ ਉਦੋਂ ਤਾਂ ਚੁੱਪ ਰਹੇ, ਲੇਕਿਨ ਜਦੋਂ ਹਰਦੀਪ ਸਿੰਘ ਨਿੱਜਰ ਦਾ ਹੋਇਆ ਫਿਰ ਉਹਨਾਂ ਨੇ ਬੜੇ ਮਾਣ ਨਾਲ ਕਿਹਾ ਕਿ ਜੀ ਅਬ ਜਿਹੜਾ ਹੈ ਉਹ ਅਸੀਂ ਘਰ 'ਚ ਜਾ ਕੇ ਠੋਕ ਰਹੇ ਹਾਂ। ਔਰ ਉਹਨੂੰ ਬਾਅਦ 'ਚ ਘੁਸ ਕੇ ਮਾਰਾ। ਐਸ ਜੈ ਸ਼ੰਕਰ ਨੇ ਵੀ ਕਿਹਾ, ਮੋਦੀ ਨੇ ਵੀ ਕ੍ਰੈਡਿਟ ਲੈਣਾ ਸ਼ੁਰੂ ਕੀਤਾ। ਲੇਕਿਨ ਇਹ ਸਾਰੇ ਦੀ ਜਿਹੜੀ ਸ਼ੁਰੂਆਤ ਹੈ, ਜਿਹੜੇ ਨਾਨ ਸਟੇਟ ਐਕਟਰ ਨੇ ਜਿਹੜੇ ਇਹਨਾਂ ਦੇ ਹੀ ਨੇ, ਉਹ ਕਰ ਰਹੇ ਨੇ। ਹੁਣ ਜਿਹੜੀ ਇਹ ਅੱਜ ਪ੍ਰੈਸ ਰਿਲੀਜ਼ ਵੀ ਇਸ ਦੇ ਉੱਤੇ 6 ਫਾਰ ਜਸਟਿਸ ਦੀ ਹੈ, ਇੱਕ ਬਹੁਤ ਵੱਡੀ ਵਿਊਅਰਸ਼ਿਪ ਵਾਲਾ ਜਿਹਨੂੰ ਸਰਕਾਰੀ ਪੈਟਰਨੇਜ ਹੈ ਨਾਗਪੁਰੀਆਂ ਦੀ, RSS ਦੀ, ਰਿਪਬਲਿਕ TV ਹੈ। ਰਿਪਬਲਿਕ TV ਨੇ ਇੱਕ ਵੀਡੀਓ ਜਿਹੜੀ ਹੈ ਉਹ ਆਪਣੇ ਦਰਸ਼ਕਾਂ ਲਈ, ਜਿਹਦੇ 'ਚ ਬੜੀ ਜਿਹੜੀ ਹੈ ਜਿਵੇਂ ਉੱਚੀ ਆਵਾਜ਼ ਦੇ ਵਿੱਚ ਔਰ ਜਿਹੜਾ ਉੱਥੇ ਅੰਦਾਜ਼ ਅੱਜ ਕੱਲ੍ਹ ਬਣਿਆ ਹੋਇਆ, ਉਹਦੀ ਸਕ੍ਰਿਪਟ ਸਾਡੇ ਕੋਲ ਹੈ ਵੀ ਉਹਦੇ 'ਚ ਉਹਨਾਂ ਨੇ ਕੀ ਕਿਹਾ। ਔਰ ਅਸੀਂ ਐਜ਼ ਸੱਚ ਦੱਸਣਾ ਚਾਹੁੰਦੇ ਹਾਂ ਕਿ ਵੀ ਜੇ ਕੋਈ ਇਹ ਸਮਝੇ ਕਿ ਵੀ ਜੀ ਚੇਂਜ ਆਫ ਰਜੀਮ ਇੱਥੇ ਜਿਵੇਂ ਟਰੰਪ ਨੇ ਚੈਲੰਜ ਕੀਤਾ ਜਾਂ ਜਸਟਿਨ ਟਰੂਡੋ ਨੇ ਸਾਹਮਣੇ ਲਿਆਂਦਾ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ 'ਚ ਇੰਡੀਆ ਐਕਸਪੋਜ਼ ਹੋਇਆ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ। ਉਹ ਖਾਲਿਸਤਾਨੀਆਂ ਨੂੰ ਬਾਹਰ ਟਾਰਗੇਟ ਕਰਨ ਦੀ ਉਹਨਾਂ ਦੀ ਨੀਤੀ ਬਰਾਬਰ ਜਾਰੀ ਹੈ। ਔਰ ਮੈਂ ਰਿਪਬਲਿਕ TV ਦਾ ਜੋ ਬੋਲ ਰਹੇ ਨੇ ਉਸ ਦੇ ਉੱਤੇ ਵੀਡੀਓ 'ਤੇ ਉਸ ਦੀ ਸਕ੍ਰਿਪਟ ਉਹਨਾਂ ਨੇ ਕਿਹਾ ਕਿ ਵੀ ਇਹ ਵੀਡੀਓ 'ਚ ਹੈ, ਟਰਾਂਸਕ੍ਰਿਪਟ ਹੈ ਐਗਜ਼ੈਕਟ। ਉਹਨੇ ਕਿਹਾ ਫॉर पास्ट मैनी डेज यू आर hearing about the activities of those who wish to break the country and wish to make ਖਾਲਿਸਤਾਨ। ਕਿ ਪਿਛਲੇ ਕੁਛ ਦਿਨਾਂ ਤੋਂ ਤੁਸੀਂ ਇਹ ਸੁਣ ਰਹੇ ਹੋਵੋਗੇ ਉਹਨਾਂ ਦੀਆਂ ਗੱਲਾਂ ਜਿਹੜੇ ਖਾਲਿਸਤਾਨ ਬਣਾਉਣਾ ਚਾਹੁੰਦੇ ਨੇ ਔਰ ਇਹ ਉਹਨਾਂ ਦੀ ਭਾਰਤ ਨੂੰ ਤੋੜਨਾ ਚਾਹੁੰਦੇ ਨੇ। ਸੋ ਭਾਰਤ, ਇੰਡੀਆ ਹੈਜ਼ ਸਟਾਰਟਡ ਐਕਸ਼ਨ। ਸਰਜੀਕਲ ਸਟ੍ਰਾਈਕ ਔਨ ਖਾਲਿਸਤਾਨੀਜ਼ ਇਜ਼ ਰੈਡੀ ਟੂ ਬੀ ਲਾਂਚਡ। ਕਿ ਹੁਣ ਭਾਰਤ ਉਹਦਾ ਜਵਾਬ ਦੇਗਾ। ਖਾਲਿਸਤਾਨੀਆਂ ਦੇ ਉੱਤੇ ਸਰਜੀਕਲ ਸਟ੍ਰਾਈਕ ਕਰਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ। ਇਹਨੇ ਪ੍ਰੋਪਰ
high level meeting, the government has taken the decision that it will not tolerate that anyone who will attempt to disintegrate India, he will be hit strongly. ਉਹਦੇ 'ਚੋਂ ਕਹਿੰਦਾ ਕਿ ਹਾਈ ਲੈਵਲ ਮੀਟਿੰਗ ਹੋਈ ਸਰਕਾਰ ਦੀ, ਉਹਦੇ 'ਚ ਉਹਨਾਂ ਨੇ ਫੈਸਲਾ ਲਿਆ ਕਿ ਜਿਹੜਾ ਵੀ ਭਾਰਤ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਸ ਨੂੰ ਮੁਆਫ ਨਹੀਂ ਕੀਤਾ ਜਾਏਗਾ। ਹੀ ਵਿਲ ਬੀ ਹਿੱਟ ਸਟਰੋਂਗਲੀ, ਉਸ ਦੇ ਉੱਤੇ ਸਿੱਧਾ ਹਮਲਾ ਕੀਤਾ ਜਾਏਗਾ। ਇਹ ਕਰਕੇ ਫਿਰ ਉਹ ਕਹਿੰਦਾ ਸ਼ੋ ਦਾ ਨੈਕਸਟ ਪਿਕਚਰ, ਫਿਰ ਪਿਕਚਰ ਆ ਜਾਂਦੀ ਹੈ। ਫਿਰ ਉਹ ਕਹਿੰਦਾ NIA's team is confiscating every place and property that belong to Khalistanis or Khalistan supporters. No such element will be allowed to be alive in India. ਕਿ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਨੇ ਇਹ ਫਰਮਾਨ ਕੱਢਿਆ ਕਿ ਹਰ ਥਾਂ ਦੇ ਉੱਤੇ ਛਾਪੇ ਮਾਰ ਕੇ ਜਿਹੜੇ ਬਾਹਰ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰ ਲਓ, ਔਰ ਜਿਹੜਾ ਕੋਈ ਵੀ ਇਸ ਕਿਸਮ ਦਾ ਜਿਹੜਾ ਨੋ ਸੱਚ ਐਲੀਮੈਂਟ ਵਿਲ ਬੀ ਅਲਾਊਡ ਟੂ ਬੀ ਅਲਾਈਵ ਇਨ ਇੰਡੀਆ, ਕਿ ਵੀ ਭਾਰਤ 'ਚ ਕਿਸੇ ਨੂੰ ਜਿਉਂਦਾ ਨਹੀਂ ਰਹਿਣ ਦਿੱਤਾ ਜਾਏਗਾ ਜਿਹੜਾ ਵੀ ਖਾਲਿਸਤਾਨ ਦੇ ਨਾਲ ਜੁੜਿਆ ਹੋਇਆ ਜਾਂ ਸਪੋਰਟਰ ਹੈ। ਫਿਰ ਉਹ ਡਾਇਰੈਕਟ ਕਰ ਰਿਹਾ, ਪੂਰੀ ਵੀਡੀਓ ਹੈ ਉਹਦੀ। ਫਿਰ ਉਹ ਕਹਿ ਰਹੇ ਨੇ ਕਿ ਸ਼ੋ ਨੈਕਸਟ ਪਿਕਚਰ। ਫਿਰ ਉਹ ਕਹਿੰਦਾ ਦਿਸ ਮੈਨ, ਹੁਣ ਉਹਦੇ 'ਚ ਗੁਰਪਤਵੰਤ ਸਿੰਘ ਪੰਨੂ ਦੀ ਪਿਕਚਰ ਹੈ। ਦਿਸ ਮੈਨ ਹੂ ਇਜ਼ ਲੀਡਰ ਆਫ ਦਾ ਖਾਲਿਸਤਾਨੀਜ਼ ਇਨ ਅਮਰੀਕਾ ਐਂਡ ਕੈਨੇਡਾ, ਪੰਨੂ, ਦੇਅਰ ਇਜ਼ ਗੋਇੰਗ ਟੂ ਬੀ ਏ ਬਿਗ ਸਟ੍ਰਾਈਕ ਔਨ ਪੰਨੂ, ਐਲੀਮੀਨੇਟਿੰਗ ਹਿਮ ਵਿਲ ਐਲੀਮੀਨੇਟ ਖਾਲਿਸਤਾਨ। ਗਿਆ ਪੰਨੂ ਹੈ, ਇਹਨੂੰ ਅਸੀਂ ਐਲੀਮੀਨੇਟ ਕਰਨਾ, ਇਹਦੇ ਨਾਲ ਖਾਲਿਸਤਾਨ ਜਿਹੜਾ ਹੈ ਉਹ ਐਲੀਮੀਨੇਟ ਹੋ ਜਾਏਗਾ। ਨਾਓ ਸ਼ੋ ਦਿਸ ਪਿਕਚਰ ਪ੍ਰੋਪਰਲੀ, ਉਹਨੂੰ ਕਹਿ ਰਿਹਾ ਫੋਕਸ ਕਰੋ, ਸ਼ੋ ਪ੍ਰੋਪਰਲੀ। ਦ ਲਿਸਟ ਆਫ ਟੈਰਰਿਸਟ ਇਸ਼ੂਡ ਬਾਈ NIA हैज़ द पिक्चर ऑफ पन्नू, कि आ जड़ियाँ लिस्ट जारी की ਇਹਦੇ 'ਚ ਆ ਦੇਖੋ, ਆ ਪੰਨੂ ਦੀ ਪਿਕਚਰ ਹੈ। These are pictures that have been released by National Investigation Agency of India, Paramjit Singh Pamma, all these names are included। ਫਿਰ ਉਸ ਪਿਕਚਰ 'ਚ ਪਰਮਜੀਤ ਸਿੰਘ ਪੰਮਾ ਜਿਹੜੇ UK ਦੇ ਨੇ, ਜਿਨ੍ਹਾਂ ਨੂੰ ਪੁਰਤਗਾਲ ਤੋਂ ਇਹ ਐਕਸਟ੍ਰਾਡਾਈਟ ਕਰਕੇ ਲਿਜਾਣਾ ਚਾਹੁੰਦੇ ਸੀ, ਪਰ ਕੇਸ ਲੜ ਕੇ ਉਹਨਾਂ ਦੀ ਰੁਕਵਾਈ ਗਈ ਔਰ ਉਹ ਵਾਪਸ ਆਏ, ਉਹਨਾਂ ਦੀ ਪਿਕਚਰ ਸ਼ੋ ਹੁੰਦੀ। ਨਾਊ ਦਾ ਕੁਐਸਚਨ ਇਜ਼ that whether action against these people should have been taken long ago, but now the preparations for a big strike on these people is underway। See the report। ਉਹਨੇ ਕਿਹਾ ਜੀ ਵੈਸੇ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਬਹੁਤ ਪਹਿਲਾਂ ਲਿਆ ਜਾਣਾ ਚਾਹੀਦਾ ਸੀ, ਪਰ ਹੁਣ ਇਹ ਐਕਸ਼ਨ ਲੈਣ ਦੀ ਤਿਆਰੀ ਹੈ। ਫਿਰ ਥੱਲੇ ਜਿਹੜਾ ਪਾਰਟ ਹੈ, there will be a surgical strike on Khalistani terrorists, ਕਿ ਖਾਲਿਸਤਾਨੀ ਦਹਿਸ਼ਤਗਰਦਾਂ ਤੇ terrorist strike, surgical strike ਹੋਏਗੀ। means anyone who thinks of disintegrating India will be eliminated, ਕਿ ਜੋ ਭਾਰਤ ਨੂੰ ਤੋੜਨਾ ਚਾਹੁੰਦਾ ਉਹਨੂੰ ਅਸੀਂ ਐਲੀਮੀਨੇਟ ਕਰ ਦਿਆਂਗੇ, ਉਸ ਦਾ ਖਾਤਮਾ ਕਰ ਦਿਆਂਗੇ। ਇਨ ਕੈਨੇਡਾ ਇਟ ਸਟਾਰਟਡ ਵਿਦ ਕਿਲਿੰਗ ਆਫ ਖਾਲਿਸਤਾਨੀ ਟੈਰਰਿਸਟ ਨਿੱਜਰ, ਕਿ ਅਸੀਂ ਕੈਨੇਡਾ 'ਚ ਖਾਲਿਸਤਾਨੀ ਦਹਿਸ਼ਤਗਰਦ ਨਿੱਜਰ ਨੂੰ ਮਾਰਿਆ। ਦੈਨ ਸੁੱਖਾ ਕਥੇਲ ਸੁਖਦੂਲ ਸਿੰਘ ਗਿੱਲ, also called as Sukha Duneke, ਕਿ ਵੀ ਉਹਨੂੰ ਮਾਰਿਆ, killed। Now it is the turn of terrorist ਪੰਨੂ, ਹੁਣ ਇਹ ਦਹਿਸ਼ਤਗਰਦ ਪੰਨੂ ਦੀ ਵਾਰੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਹੁਣ ਆਪਣੇ ਆਪ 'ਚ ਇੱਕ ਰਿਕਾਰਡ ਹੈ, ਵੀਡੀਓ ਅਵੇਲੇਬਲ ਹੈ, ਔਰ ਇਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਇਸ ਕਿਸਮ ਦੀ ਲਾਈਨ ਲੈਣੀ, ਇਹ ਹੁਣ ਜਦੋਂ ਪ੍ਰੋਪਰਲੀ ਸੈਟਲ ਡਾਊਨ ਹੋ ਜਾਂਦੀ ਹੈ ਹਕੂਮਤ, ਅਸੀਂ ਇਸ ਇਸ਼ੂ ਨੂੰ ਇਹਨਾਂ ਦੇ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ FBI ਔਰ ਦੂਸਰਿਆਂ ਦੇ ਨਾਲ ਵੀ ਚੁੱਕਾਂਗੇ। ਪਰ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਸ ਹੱਦ ਤੱਕ ਇਹ ਹੁਣ ਜਾ ਚੁੱਕੇ ਨੇ ਤੇ ਇਹ ਕਿਸ ਹੱਦ ਤੱਕ ਭੂਤਰੇ ਹੋਏ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।